ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਨੀਰਮ ਕੌਰ ਤੇ मैं TV 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਨੇ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। थैंक यू वेरी मच जी डॉक्टर साहब, ਅੱਜ 14 ਅਗਸਤ 2014 30 ਸਾਵਨ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਮੁੱਦਾ। ਅੱਜ ਜਦੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ, ਆਲਰੇਡੀ ਸਾਊਥ ਏਸ਼ੀਆ ਦੇ ਵਿੱਚ 15 ਅਗਸਤ ਦੀ ਸਵੇਰ ਹੋ ਚੁੱਕੀ ਹੈ ਜੀ, ਤੇ ਜਿਹੜਾ ਦਿਨ ਬੀਤ ਰਿਹਾ ਇੱਥੋਂ ਦਾ ਵੀ 14 ਅਗਸਤ ਪਾਕਿਸਤਾਨ ਦੇ ਵਿੱਚ ਆਲਰੇਡੀ ਇਸ ਦਿਨ ਨੂੰ ਪਾਕਿਸਤਾਨ ਦੇ ਆਜ਼ਾਦੀ ਦਿਵਸ ਜਿਹਨੂੰ ਜ਼ੋਮੇ ਆਜ਼ਾਦੀ ਉਹ ਕਹਿੰਦੇ ਨੇ, ਉਸ ਦੇ ਤੌਰ ਤੇ ਉਹਨਾਂ ਨੇ ਮਨਾਇਆ ਜੀ। ਭਾਰਤ ਦੇ ਵਿੱਚ 15 ਅਗਸਤ ਨੂੰ ਜਿਹੜਾ ਹੈ ਲਾਲ ਕਿਲ੍ਹੇ ਦੇ ਵਿੱਚ ਬੜਾ ਵੱਡਾ ਜਿਹੜਾ ਸਮਾਗਮ ਹੁੰਦਾ ਹੈ, ਮੋਦੀ ਉਹਨੂੰ ਐਡਰੈਸ ਕਰੇਗਾ। ਇਸ ਦੀ ਜਿਹੜੀ ਹੈ ਪੂਰਵ ਸੰਧਿਆ, ਜਿਹੜਾ ਸ਼ਬਦ ਸੰਸਕ੍ਰਿਤ ਹਿੰਦੀ ਚੋਂ ਹੀ ਆਇਆ ਹੈ, ਪਿਛਲੀ ਸ਼ਾਮ ਤੁਸੀਂ ਕਹਿ ਸਕਦੇ ਹੋ ਈਵ ਦੇ ਮੌਕੇ ਪ੍ਰੈਜ਼ੀਡੈਂਟ ਪ੍ਰਣਾਬ ਮੁਖਰਜੀ ਨੇ ਵੀ ਦੇਸ਼ ਦੇ ਨਾਂ ਸੁਨੇਹਾ ਦਿੱਤਾ ਜੀ, ਕਿਉਂਕਿ ਪ੍ਰਧਾਨ ਰਾਸ਼ਟਰਪਤੀ ਉਹੀ ਸ਼ਬਦ ਦੁਹਰਾਉਂਦਾ ਜੋ ਸਰਕਾਰ ਲਿਖ ਕੇ ਦਿੰਦੀ ਹੈ, ਤੇ ਉਹਦੇ 'ਚ ਉਹਨੇ ਬੜਾ ਉਪਦੇਸ਼ ਕੀਤਾ ਹੈ ਕਿ ਸਾਨੂੰ ਅਸਹਿਣਸ਼ੀਲਤਾ ਔਰ ਹਿੰਸਾ ਔਰ ਇਸ ਸਾਰੇ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਇਸ ਤੋਂ ਬਚਣਾ ਚਾਹੀਦਾ ਹੈ। ਇਹ ਸੱਭਿਅਕ ਸਮਾਜਾਂ ਦੇ ਚਿੰਨ੍ਹ ਨਹੀਂ ਨੇ। ਤੇ ਉਸ ਦੀ ਸਪੀਚ ਅਜੇ ਮੋਦੀ ਨੇ ਕੀ ਕਹਿਣਾ ਇਹ ਤਾਂ ਕੱਲ੍ਹ ਸਾਹਮਣੇ ਆਏਗਾ, ਕਿਉਂਕਿ ਜੋ ਵੀ ਉਹ ਕਹੇਗਾ ਉਸ ਤੋਂ ਬਾਅਦ ਹੀ ਉਸ ਦਾ ਡਰਾਫਟ ਬਾਹਰ ਆਉਂਦਾ ਹੈ ਜੀ। ਲੇਕਿਨ ਜਿਹੜੀ ਰਾਸ਼ਟਰਪਤੀ ਜਾਂ ਪ੍ਰੈਜ਼ੀਡੈਂਟ ਦੀ ਸਪੀਚ ਹੈ ਗਵਰਨਮੈਂਟ ਵੱਲੋਂ ਤਿਆਰ ਕੀਤੀ, ਉਸ ਨੂੰ ਦੇਖ ਕੇ ਤਾਂ ਜਾਂ ਸੁਣ ਕੇ ਇਵੇਂ ਲੱਗਦਾ ਸੀ ਜਿਵੇਂ ਗੁਰੂ ਨਾਨਕ ਸਾਹਿਬ ਨੇ ਜਦੋਂ ਬਾਬਰ ਦੀ ਫੌਜ ਨੇ ਐਮਨਾਬਾਦ ਸ਼ਹਿਰ 'ਤੇ ਹਮਲਾ ਕੀਤਾ, ਜਿੱਦਾਂ ਉਦੋਂ ਨਾ ਸੈਦਪੁਰ ਸੀ, ਔਰ ਜਿਸ ਕਿਸਮ ਦੇ ਜ਼ੁਲਮ ਕੀਤੇ, ਹਿੰਸਾ ਕੀਤੀ, ਔਰਤਾਂ ਦੇ ਉੱਤੇ ਜ਼ੁਲਮ ਕੀਤੇ, ਉਸ 'ਤੇ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾਲੋ ਜੀ। ਜੈਸੀ में आवे खसम की बाणी तैसड़ा करी ज्ञान वे लालो, पाप की जंज लै काबलों ताया जोरी मंगे दान वे लालो। ਹੁਣ ਨਿਕਾਹ ਜਿਹੜਾ ਉਹ ਕਾਜ਼ੀ ਪੜਾਉਂਦਾ ਤੇ ਵਿਆਹ ਜਿਹੜਾ ਹਿੰਦੂ ਰੀਤੀ 'ਚੋਂ ਪੰਡਤ ਬ੍ਰਾਹਮਣ ਉਹ ਪੜਾਉਂਦਾ ਜੀ। ਸੋ ਗੁਰੂ ਸਾਹਿਬ ਕਹਿੰਦੇ ਨੇ ਵੀ ਔਰਤਾਂ ਔਰ ਇਸ ਕਿਸਮ ਦਾ ਜਿਹੜਾ ਹਿੰਸਾ ਦਾ ਮਾਹੌਲ ਹੈ ਕਿ ਕਾਜ਼ੀ ਔਰ ਬ੍ਰਾਹਮਣ ਉਹਨਾਂ ਦੀ ਗੱਲ ਮੁੱਕ ਗਈ ਹੈ, ਉਹਨਾਂ ਨੂੰ ਕੋਈ ਨਹੀਂ ਪੁੱਛਦਾ ਹੈ। ਅਗਦ ਸ਼ੈਤਾਨ ਨੂੰ ਕਹਿੰਦੇ ਅਗਦ ਕਹਿੰਦੇ ਨੇ ਕਿ ਜਿਹੜਾ ਸ਼ੈਤਾਨ ਦਾ ਕਲਮ ਹੈ, ਅਗਦ ਪੜਿਆ ਸ਼ੈਤਾਨ ਵੇ ਲਾ ਲਓ, ਕਿ ਹੁਣ ਵਿਆਹ ਜਿਹੜਾ ਉਹ ਸ਼ੈਤਾਨ ਪੜਾ ਰਿਹਾ। ਮਤਲਬ ਇਹ ਹੈ ਕਿ ਨਾ ਹਿੰਦੂ ਔਰਤ ਮਹਿਫੂਜ਼ ਹੈ ਨਾ ਮੁਸਲਮਾਨ ਔਰਤ ਮਹਿਫੂਜ਼ ਹੈ। ਇਸ ਵੇਲੇ ਕੋਈ ਧਰਮ ਕਰਮ, ਕੋਈ ਹਿੰਦੂ ਜਾਂ ਮੁਸਲਮਾਨ ਦਾ ਕੋਈ ਡਿਸਪਲਿਨ ਨਹੀਂ ਰਿਹਾ। ਇਹ ਤਾਂ ਸ਼ੈਤਾਨ ਦੇ ਹੱਥ ਦੇ ਵਿੱਚ ਤਾਕਤ ਆਈ ਹੋਈ ਹੈ ਔਰ ਸ਼ੈਤਾਨ ਜਿਵੇਂ ਚਾਹੁੰਦਾ ਉਹ ਕਰਦਾ ਜੀ। ਤੇ ਹੁਣ ਰਾਸ਼ਟਰਪਤੀ ਦਾ ਲੈਕਚਰ ਇਵੇਂ ਸੀ ਕਿ ਜਿਵੇਂ ਪ੍ਰਣਾਬ ਮੁਖਰਜੀ ਸ਼ੈਤਾਨ ਦੀਆਂ ਆਇਤਾਂ ਪੜ੍ਹ ਰਹੇ ਕਿ ਜਿਹੜੇ ਲੋਕ ਫਿਰਕੂ ਹਿੰਸਾ ਦੇ ਸਿਰ ਤੇ ਹਜ਼ਾਰਾਂ ਬੇਗੁਨਾਹ ਦਾ ਖੂਨ ਕਰਕੇ ਰਾਜ ਸੱਤਾ ਤੱਕ ਪਹੁੰਚੇ ਨੇ, ਉਹ ਸੁਨੇਹਾ ਦੇ ਰਹੇ ਨੇ ਆਪਣੇ ਰਾਸ਼ਟਰਪਤੀ ਰਾਹੀਂ ਕਿ ਜੀ ਅਸਹਿਣਸ਼ੀਲਤਾ ਛੱਡੋ, ਨਫ਼ਰਤ ਛੱਡੋ, ਹਿੰਸਾ ਛੱਡੋ। ਇਹਨਾਂ ਦਾ ਤਾਂ ਸਭ ਕੁਝ ਖੜਾ ਹੀ ਹਿੰਸਾ ਦੇ ਸਿਰ ਦੇ ਉੱਤੇ। ਸੋ ਅਸੀਂ ਜਦੋਂ ਇਹਨਾਂ 67 ਸਾਲਾਂ ਦਾ ਮੁਲਾਂਕਣ ਕਰਦੇ ਇਹਦੇ ਲਈ ਸ਼ਬਦ ਆਜ਼ਾਦੀ ਵਰਤਣਾ ਤਾਂ ਆਜ਼ਾਦੀ ਸ਼ਬਦ ਦੀ ਤੌਹੀਨ ਹੈ ਜੀ ਜੀ। ਔਰ ਕੱਲੀ ਸਿੱਖਾਂ ਮੁਸਲਮਾਨਾਂ ਦੇ ਹਵਾਲੇ ਨਾਲ ਜਾਂ ਈਸਾਈਆਂ ਦੇ ਹਵਾਲੇ ਨਾਲ ਹੀ ਨਹੀਂ, ਜੇ ਅਸੀਂ ਭਾਰਤ ਦੇ ਨਕਸ਼ੇ ਵਿੱਚ ਮੌਜੂਦ ਅੱਜ 1 ਬਿਲੀਅਨ 300 ਮਿਲੀਅਨ ਲੋਕਾਂ ਦੀ ਗੱਲ ਵੀ ਕਰੀਏ, ਉਹਨਾਂ 'ਚ ਵੀ 40% ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹਨਾਂ ਨੂੰ ਇੱਕ ਵੇਲੇ ਦੀ ਰੋਟੀ ਨਸੀਬ ਹੁੰਦੀ ਹੈ। ਉਹਨਾਂ ਨੂੰ ਜਿਹੜਾ ਇੰਟਰਨੈਸ਼ਨਲ ਲੈਂਗੁਏਜ ਦੇ ਵਿੱਚ ਕਿਹਾ ਜਾਂਦਾ ਹੈ ਕਿ ਟੂ ਲਿਵ ਬਿਲੋ ਦਾ ਪਾਵਰਟੀ ਲਾਈਨ ਜੀ, ਉਹ ਗਰੀਬੀ ਰੇਖਾ ਤੋਂ ਥੱਲੇ ਨੇ। ਤੇ ਗਰੀਬੀ ਰੇਖਾ ਤੋਂ ਥੱਲੇ ਦੀ ਪਰਿਭਾਸ਼ਾ ਇਹ ਹੁੰਦੀ ਹੈ ਜਿਨ੍ਹਾਂ ਨੂੰ 24 ਘੰਟਿਆਂ ਦੇ ਵਿੱਚ ਇੱਕ ਵਾਰ ਖਾਣ ਨੂੰ ਮਿਲੇ ਜੀ। ਜਿਹੜੇ 1 ਬਿਲੀਅਨ 300 ਮਿਲੀਅਨ ਲੋਕ ਨੇ ਉਹਨਾਂ ਚੋਂ 70% ਜਿਹੜੇ ਲੋਕ ਨੇ ਉਹਨਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਨਹੀਂ ਹੈ, ਕੋਈ ਸੈਨੀਟੇਸ਼ਨ ਦੀ ਕੋਈ ਸਿਹਤ ਸਹੂਲਤਾਂ ਨਹੀਂ ਨੇ। ਅੱਜ ਵੀ ਦੁਨੀਆ 'ਚ ਸਭ ਤੋਂ ਜ਼ਿਆਦਾ ਅੰਨੇ ਹੋਣ, ਕੋਹੜ ਦੇ ਮਰੀਜ਼ ਹੋਣ, HIV ਪੇਸ਼ੈਂਟ ਹੋਣ ਔਰ ਕੋਈ ਭੁੱਖੇ ਹੋਣ, ਹੰਗਰੀ ਮੈਕਸਿਮਮ ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਹੈ। ਹੁਣ ਇਹ 67 ਸਾਲਾਂ ਦੀ ਪ੍ਰਾਪਤੀ ਹੈ ਇਸ ਮੁਲਕ ਦੀ
ਜਿਸ ਦੇ ਲੀਡਰਾਂ ਨੇ, ਉਹ ਬੇਸ਼ੱਕ ਗਾਂਧੀ ਸੀ, ਨਹਿਰੂ ਸੀ, ਪਟੇਲ ਸੀ, ਰਾਜਗੋਪਾਲਾਚਾਰੀਆ ਸੀ, ਆਚਾਰੀਆ ਕਿਰਪਲਾਨੀ ਸੀ, ਜੈ ਪ੍ਰਕਾਸ਼ ਨਾਰਾਇਣ ਸੀ, ਜਿਹੜੇ ਵੀ ਲੀਡਿੰਗ ਲਾਈਟ ਸੀ ਕਾਂਗਰਸ ਜੀ। ਦੇ ਵਿੱਚ, ਉਹ ਜਦੋਂ ਅੰਗਰੇਜ਼ਾਂ ਨੂੰ ਭਾਰਤ ਚੋਂ ਕੱਢਣ ਦੀ ਗੱਲ ਕਰਦੇ ਸੀ ਤਾਂ ਕਿਉਂ ਜੇ ਸੁਪਨੇ ਦਿਖਾਉਂਦੇ ਸੀ ਉਹਨੂੰ ਕਿ ਜੀ ਇਹ ਤਾਂ ਦੁੱਧ ਦਹੀਂ ਦੀਆਂ ਨਦੀਆਂ ਹੋਣਗੀਆਂ, ਹਰ ਕੋਈ ਮਹਿਫੂਜ਼ ਹੋਏਗਾ, ਸਵਰਾਜ, ਸੈਲਫ ਰੂਲ, ਹਾਂਜੀ, ਕਿ ਵੀ ਇਹ ਵਿਦੇਸ਼ੀ ਜਰਵਾਣੇ ਜਿਹੜੇ ਨੇ ਇਹ ਸਾਨੂੰ ਲੁੱਟ ਕੇ ਲਿਜਾ ਰਹੇ ਨੇ, ਸਾਡਾ ਕੱਚਾ ਮਾਲ ਲੈ ਜਾਂਦੇ ਨੇ, ਫੈਕਟਰੀਆਂ ਰਾਹੀਂ ਬਣਾ ਕੇ ਵੇਚਦੇ ਨੇ, ਸਾਨੂੰ ਕਈ ਗੁਣਾ ਕੀਮਤ ਦੇ ਉੱਤੇ ਵੇਚਦੇ ਨੇ, ਇਹਨਾਂ ਨੇ ਜਲਿਆਂਵਾਲਾ ਬਾਗ ਕਰ ਦਿੱਤਾ ਹੈ, ਜੀ ਇਹਨਾਂ ਨੇ ਸਾਨੂੰ ਆਪਸ 'ਚ ਲੜਾਇਆ ਹੋਇਆ ਹੈ, ਡਿਵਾਈਡ ਕੀਤਾ ਹੋਇਆ ਹੈ, ਆਪਸ 'ਚ ਵੰਡਿਆ ਹੋਇਆ ਹੈ। ਹੁਣ ਤੁਸੀਂ ਇਹਨਾਂ 67 ਸਾਲਾਂ ਨੂੰ ਅੰਗਰੇਜ਼ਾਂ ਦੇ ਲਗਭਗ 200 ਸਾਲ ਦੇ ਰਾਜ ਨਾਲ ਜਿਹੜਾ ਭਾਰਤ ਦੇ ਵਿੱਚ ਉਹਨਾਂ ਨੇ ਕੀਤਾ ਹੈ, ਪੰਜਾਬ ਦੇ ਵਿੱਚ ਤਾਂ ਲਗਭਗ 98 ਸਾਲ ਰਾਜ ਕੀਤਾ, 1849 ਚ ਜਿਹੜਾ ਖਾਲਸਾ ਰਾਜ ਸੀ, ਸਰਕਾਰੇ ਖਾਲਸਾ ਜੀ, ਉਹ ਬ੍ਰਿਟਿਸ਼ ਸਾਮਰਾਜ ਦਾ ਹਿੱਸਾ ਬਣਿਆ। 1947 ਚ ਜਿਹੜਾ ਉਹ ਡਿਵਾਈਡ ਕਰ ਦਿੱਤਾ ਉਹਨਾਂ ਨੇ। ਹੁਣ ਜਿੰਨੇ ਜਲਿਆਂਵਾਲੇ ਬਾਗ ਇਹਨਾਂ ਨੇ 67 ਸਾਲਾਂ 'ਚ ਵਰਤਾਏ ਨੇ, ਅੰਗਰੇਜ਼ਾਂ ਨੇ ਉਸ 200 ਸਾਲ ਦੇ ਰਾਜ 'ਚ ਲੋਕਾਂ ਨੂੰ ਸਹੂਲਤਾਂ ਵੀ ਦਿੱਤੀਆਂ, ਸੜਕਾਂ ਬਣੀਆਂ, ਟ੍ਰੇਨ ਜਿਹੜੀ ਹੈ, ਟ੍ਰੇਨ ਸਰਵਿਸ ਸਾਰਾ ਦੇਸ਼ ਇੱਕ ਦੂਜੇ ਦੇ ਨਾਲ ਜੋੜਿਆ ਜੀ, ਪੋਸਟ ਆਫਿਸਿਸ ਵਰਗੀਆਂ ਜਿਹੜੀਆਂ ਇੰਸਟੀਟਿਊਸ਼ਨਸ ਕ੍ਰੀਏਟ ਕੀਤੀਆਂ, ਐਜੂਕੇਸ਼ਨਲ ਇੰਸਟੀਟਿਊਸ਼ਨਸ, ਕਾਲਜ, ਯੂਨੀਵਰਸਿਟੀਆਂ ਬਣਾਈਆਂ, ਅਦਾਲਤੀ ਸਿਸਟਮ ਕ੍ਰੀਏਟ ਕੀਤਾ। ਇੱਕ ਲਾ ਐਂਡ ਆਰਡਰ ਦੀ ਇੱਕ ਜਿਹੜੀ ਗੱਲ ਹੈ, ਉਹ ਹਮੇਸ਼ਾ ਉਹਨਾਂ ਦੇ ਜ਼ਮਾਨੇ 'ਚ ਇਹ ਨਹੀਂ ਸੀ ਕਿ ਵੀ ਅੱਜ ਇਹ ਜਿਹੜਾ ਦਿੱਲੀ ਹੈ ਇਹ ਰੇਪ ਕੈਪੀਟਲ ਆਫ ਦਾ ਵਰਲਡ ਬਣ ਗਈ। ਕੋਈ ਔਰਤ, ਕੋਈ ਬੱਚੀ, ਉਹਦੀ ਕੋਈ ਉਮਰ ਨਹੀਂ, ਕੋਈ ਸੁਰੱਖਿਅਤ ਹੀ ਨਹੀਂ। ਔਰ ਕਿਸ ਕਿਸਮ ਦੇ ਜਿਹੜੇ ਵਾਕਿਆਤ ਹੋ ਰਹੇ ਨੇ ਲਾ ਐਂਡ ਆਰਡਰ ਦੇ ਹਵਾਲੇ ਨਾਲ, ਕ੍ਰਾਈਮ ਦੇ ਹਵਾਲੇ ਨਾਲ, ਅੰਗਰੇਜ਼ਾਂ ਦੇ ਜ਼ਮਾਨੇ ਜਿਹੜੀ ਜਨਰੇਸ਼ਨ, ਹੁਣ ਤਾਂ ਬਹੁਤੇ ਮਰ ਮੁਰ ਗਏ, ਲੇਕਿਨ ਉਹਨਾਂ ਜ਼ਮਾਨਿਆਂ 'ਚ ਇਹ ਸੀ ਕਿ ਕੋਈ ਵੀ ਔਰਤ ਗਹਿਣਿਆਂ ਦੇ ਨਾਲ ਲੱਦੀ ਹੋਈ ਵੀ ਜਿਹੜੀ ਹੈ ਉਹ ਬੇਖੌਫ ਲਾਹੌਰ ਹੋਏ, ਅੰਮ੍ਰਿਤਸਰ ਹੋਏ, ਕਲਕੱਤਾ ਹੋਏ, ਬੰਬਈ ਹੋਏ, ਉਹਨਾਂ ਨੂੰ ਜਿਹੜਾ ਉਹ ਸੁਰੱਖਿਅਤ ਸੀ ਜੀ। ਇਸੇ ਤਰ੍ਹਾਂ ਜੇ ਅਸੀਂ ਇਹ ਕਹੀਏ ਜਾਂ ਇਹ ਜਿਵੇਂ ਇਲਜ਼ਾਮ ਲਾਇਆ ਜਾਂਦਾ ਹੈ ਕਿ ਜੀ ਅੰਗਰੇਜ਼ਾਂ ਨੇ ਡਿਵਾਈਡ ਐਂਡ ਰੂਲ ਕੀਤਾ, ਆਪਸ 'ਚ ਲੜਾਇਆ, ਹੁਣ ਜਿੰਨੇ 200 ਸਾਲ ਦੇ ਵਿੱਚ ਹਿੰਦੂਆਂ ਮੁਸਲਮਾਨਾਂ ਦੇ ਵਿੱਚ ਫਸਾਦ ਨਹੀਂ ਹੋਏ ਹੋਣਗੇ, ਉਨੇ ਤਾਂ 67 ਸਾਲ ਜਿਹਦੇ ਨਾਲੋਂ 100 ਗੁਣਾ ਜ਼ਿਆਦਾ ਹੋਏ ਨੇ ਜੀ। ਜਿਸ ਤਰੀਕੇ ਦੇ ਨਾਲ, ਔਰ ਜਿਹੜੀ ਪਾਰਟੀ ਅੱਜ ਹਕੂਮਤ 'ਚ ਹੈ, ਇਹਦਾ ਤਾਂ ਏਜੰਡਾ ਹੀ ਫਸਾਦ ਕਰਵਾਉਣਾ। ਬਾਬਰੀ ਮਸਜਿਦ ਢਾਈ, ਜੂਨ 84 ਦਾ ਹਮਲਾ ਕਰਵਾਇਆ, ਇਹ ਕਹਿ ਕੇ ਜੀ ਇਹ ਤਾਂ ਸਬਕ ਸਿਖਾਓ ਇਹਨਾਂ ਨੂੰ। ਜੀ ਜੀ। ਔਰ ਗਾਂਧੀ ਦੀ ਹੱਤਿਆ ਤੋਂ ਗੱਲ ਸ਼ੁਰੂ ਹੋਈ, ਔਰ ਇਹਦੇ 3 ਵਾਰ RSS ਬੈਨ ਹੋਇਆ ਇਹਨਾਂ 67 ਸਾਲਾਂ ਦੇ ਵਿੱਚ, ਔਰ ਹੁਣ ਉਹ ਸਾਰੀਆਂ ਫਾਈਲਾਂ ਸਾੜ ਦਿੱਤੀਆਂ ਰਾਜਨਾਥ ਸਿੰਘ ਦੀ ਮਿਨਿਸਟਰੀ ਨੇ। ਲੇਕਿਨ ਜ਼ਾਹਰ ਹੈ ਨੱਥੂ ਰਾਮ ਗੋਡਸੇ, ਸਾਵਰਕਰ, ਜਿਨ੍ਹਾਂ ਨੇ ਗਾਂਧੀ ਨੂੰ ਮਾਰਿਆ, RSS ਦੇ ਐਕਟਿਵ ਬੰਦੇ ਸੀ, ਉਹਨਾਂ ਦੀ ਸਾਜ਼ਿਸ਼ ਸੀ ਇਹ ਸਾਰੀ ਜੀ। ਹੁਣ ਉਹਨਾਂ ਦਾ ਇੱਕ ਜਲਿਆਂਵਾਲਾ ਬਾਗ ਜਿਹਦੇ 600-700 ਬੰਦਾ ਮਾਰਿਆ ਗਿਆ ਸੀ, ਇੰਨੇ ਕੁ ਜ਼ਖਮੀ ਹੋਏ ਹੋਣਗੇ, ਉਸ ਨੂੰ 100 ਸਾਲ ਬੀਤਣ ਬਾਅਦ ਵੀ ਨਹੀਂ ਭੁਲਾਇਆ ਜਾਂਦਾ। ਜਦੋਂ ਵੀ ਕੋਈ ਇੰਗਲੈਂਡ ਦਾ ਡਿਗਨਿਟਰੀ ਆਉਂਦਾ, ਮਾਫੀ ਮੰਗੋ ਜੀ, ਰਾਣੀ ਮਾਫੀ ਮੰਗੇ, ਰਾਜਾ ਮਾਫੀ ਮੰਗੇ, ਜੀ ਜੀ, ਪ੍ਰਾਈਮ ਮਿਨਿਸਟਰ ਮਾਫੀ ਮੰਗੇ ਕਿ ਜੀ ਇਹ ਕੀਤਾ। ਕਿੰਨੇ ਜਲਿਆਂਵਾਲੇ ਬਾਗ ਇਹਨਾਂ ਨੇ ਵਰਤਾਏ ਨੇ, ਜੋ ਕੁਝ ਜੂਨ 84 ਸਿੱਖਾਂ ਨਾਲ ਕੀਤਾ, ਨਵੰਬਰ 84 ਚ ਕੀਤਾ, ਲਗਾਤਾਰਤਾ ਨਾਲ ਕਰ ਰਹੇ ਨੇ। ਜਿਵੇਂ ਅੰਗਰੇਜ਼ਾਂ ਨੇ ਤਾਂ ਹਰ ਕਬੀਲਾ, ਹਰ ਧਰਮ, ਹਰ ਇੱਕ ਦੀ ਸੈਪਰੇਟਨੈਸ ਨੂੰ ਕਬੂਲਿਆ। ਜੇ ਉਹਨਾਂ ਨੇ ਦੇਖਿਆ ਵੀ ਉਹਨਾਂ ਦੀ ਆਬਾਦੀ ਇੱਕ ਥਾਂ ਇਕੱਠੀ ਨਹੀਂ ਹੈ ਤੇ ਉਹਨਾਂ ਨੂੰ ਇਲੈਕਟਰਲ ਰਿਪਰੈਜ਼ੈਂਟੇਸ਼ਨ ਦਿੱਤੀ ਜਾਣੀ ਚਾਹੀਦੀ ਹੈ, ਉਹਨਾਂ ਨੇ ਸੈਪਰੇਟ ਇਲੈਕਟਰਲ ਸਿਸਟਮ ਬਣਾਇਆ। ਹੁਣ ਪੰਜਾਬ 'ਚ 13% ਸਿੱਖ ਸਨ 47 ਤੋਂ ਪਹਿਲਾਂ, ਕਿਸੇ ਥਾਂ ਵੀ ਉਹ ਕੰਸੈਂਟਰੇਟਡ ਨਹੀਂ ਸੀ, ਲੇਕਿਨ 13% ਸਿੱਖਾਂ ਨੂੰ 19% ਰਿਪਰੈਜ਼ੈਂਟੇਸ਼ਨ ਸੀ। ਉਹ ਸੈਪਰੇਟ ਇਲੈਕਟਡ ਸਿੱਖ ਜਿਹੜੇ ਨੇ, ਸਿੱਖ ਉਮੀਦਵਾਰ ਨੂੰ ਵੋਟ ਪਾ ਕੇ ਚੁਣਦੇ ਸੀ ਜੀ। ਮੁਸਲਮਾਨਾਂ ਨੂੰ ਸੈਪਰੇਟ ਇਲੈਕਟਡ ਦਿੱਤਾ। ਜੇ ਡਾਕਟਰ BR ਅੰਬੇਦਕਰ ਔਰ ਜੇ ਹਰੀਜਨਾਂ ਦੇ ਹਵਾਲੇ ਨਾਲ ਪਿਛਲੇ ਦਿਨਾਂ 'ਚ ਇੱਕ ਕਾਫੀ ਈਮੇਲ ਸਰਕੂਲੇਟ ਹੋ ਰਹੀ ਹੈ ਕਿਸੇ ਦਲਿਤ ਵੀਰ ਡਾਕਟਰ ਦੀ ਜੀ, ਉਹਨੇ ਅੰਗਰੇਜ਼ਾਂ ਨੂੰ ਥੈਂਕ ਯੂ ਕੀਤਾ। ਉਹਨੇ ਕਿਹਾ ਜੀ ਤੁਸੀਂ ਆਏ ਸਾਡੇ ਲਈ ਮੰਦਰ ਖੁੱਲੇ, ਤੁਸੀਂ ਆਏ ਸਾਡੇ ਲਈ ਵੋਟ ਦਾ ਰਸਤਾ ਖੁੱਲਿਆ, ਤੁਸੀਂ ਆਏ ਸਤੀ ਵਰਗੀ ਜਿਹੜੀ ਕਰੂਅਲ ਰਸਮ ਹੈ ਉਹ ਬੰਦ ਹੋਈ, ਤੁਸੀਂ ਆਏ ਮਨੁੱਖ ਨੂੰ ਮਨੁੱਖ ਦੇ ਬਰਾਬਰ ਤੁਸੀਂ ਕਾਨੂੰਨ ਬਣਾਏ ਜਿਹਦੀ ਨਜ਼ਰ 'ਚ ਸਾਰੇ ਬਰਾਬਰ ਸੀ। ਵੀ ਸਾਨੂੰ ਤਾਂ 4000 ਸਾਲ ਤੋਂ ਜਿਨ੍ਹਾਂ ਨੇ ਦਲਿਆ ਹੋਇਆ ਸੀ, ਤੁਸੀਂ ਸਾਨੂੰ ਐਨੀਮਲ ਤੋਂ ਵੱਧ ਜਿਹੜਾ ਸੀ ਜ਼ਿੰਦਗੀ ਜਿਉਂਦੇ ਸੀ, ਤੁਸੀਂ ਸਾਨੂੰ ਜ਼ਿੰਦਗੀ ਦਿੱਤੀ, ਤੁਸੀਂ ਸਾਨੂੰ ਕਾਨੂੰਨ ਦਿੱਤਾ, ਤੁਸੀਂ ਸਾਡੀ ਮੰਦਰਾਂ 'ਚ ਐਂਟਰੀ ਕਰਵਾਈ।
जी। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜਾ ਪਾਰਟ ਹੈ, ਔਰ ਅੱਜ ਜਿਸ ਸਿਸਟਮ ਦੇ ਹੱਥ 'ਚ ਪਾਵਰ ਆਈ ਹੈ ਉਹ ਮਨੂ ਜੀ ਮਹਾਰਾਜ ਕਹਿੰਦੇ ਨੇ, ਮਨੂ ਸਮ੍ਰਿਤੀ ਜਿਹਨੇ ਇਨਸਾਨ ਨੂੰ ਇਨਸਾਨ ਨਾਲ ਤੋੜਿਆ, ਇਨਸਾਨ ਨਾਲੋਂ, ਉਹ ਉਹਨਾਂ ਦੇ ਲਈ ਲਾਅ ਆਫ ਦਾ ਲੈਂਡ ਹੈ। ਸਿੱਖਾਂ ਬੋਧੀਆਂ ਜੈਨੀਆਂ ਨੂੰ ਆਰਐਸਐਸ ਦੇ ਥਿੰਕ ਟੈਂਕ ਨੇ ਹਿੰਦੂ ਬਣਾਇਆ, ਸੰਵਿਧਾਨ ਨੇ ਪਹਿਲਾਂ ਹੀ ਹਿੰਦੂ ਬਣਾਇਆ ਹੋਇਆ ਸੀ। ਜੀ। ਸੋ ਕੁੱਲ ਮਿਲਾ ਕੇ ਜੇ ਤੁਸੀਂ ਇਸ 67 ਸਾਲ ਦੀ ਕਾਰਗੁਜ਼ਾਰੀ ਦੇਖਦੇ ਹੋ ਕਾਮਨ ਬੰਦੇ ਦੇ ਲਿਹਾਜ਼, ਜਦੋਂ ਮੈਂ ਕਾਮਨ ਬੰਦਾ ਕਹਿੰਦਾ, ਸੋ ਉਹਦੇ 'ਚ ਇਹ ਜਿਹੜੇ 8-9% 3-3.5% ਦੇ ਕਰੀਬ ਬ੍ਰਾਹਮਣ ਪਾਪੂਲੇਸ਼ਨ ਹੈ ਭਾਰਤ ਦੀ, ਉਹਦੇ 'ਚੋਂ ਵੀ ਇੱਕ ਵੱਡਾ ਤਬਕਾ ਗਰੀਬੀ ਨਾਲ, ਉਹਦੇ 'ਚੋਂ ਵੀ ਇੱਕ ਸਿਲੈਕਟ ਕਰੀਮੀ ਕਲਾਸ ਜੀ। 6-7% ਜਿਹੜੀ ਹੈ ਉਹ ਦੂਸਰੀ ਕਸ਼ਤਰੀਆ ਤੇ ਅਪਰ ਵੈਸ਼ਿਆ ਕਲਾਸ, ਜਿਨ੍ਹਾਂ 'ਚ ਬਿਊਰੋਕ੍ਰੇਸੀ ਆ ਗਈ, ਦੂਸਰੇ ਆ ਗਏ ਜਿਨ੍ਹਾਂ ਨੇ ਕੰਟਰੋਲ ਕੀਤਾ ਹੋਇਆ। ਸੋ ਕੁੱਲ ਮਿਲਾ ਕੇ ਜਿਹੜੇ ਬਾਕੀ 85% ਜਿਨ੍ਹਾਂ ਦੇ ਵਿੱਚ ਸਿੱਖ, ਮੁਸਲਮ, ਈਸਾਈ, ਬੋਧੀ, ਜੈਨੀ ਤਾਂ ਹੈ ਹੀ ਨੇ, 200 ਮਿਲੀਅਨ ਦੇ ਕਰੀਬ ਦਲਿਤ ਨੇ, 100 ਮਿਲੀਅਨ ਦੇ ਕਰੀਬ ਆਦੀਵਾਸੀ ਨੇ, ਮੈਜੋਰਿਟੀ ਕੀ ਆਲਮੋਸਟ ਮੋਰ ਦੈਨ 2/3 ਜਿਹੜੇ ਨੇ ਉਹ ਤਾਂ 67 ਸਾਲਾਂ ਦੇ ਵਿੱਚ ਬਦਤਰ ਹਾਲਤ ਦੇ ਵਿੱਚ ਪਹੁੰਚ ਗਏ ਨੇ ਜੀ। ਔਰ ਜਿਨ੍ਹਾਂ ਦੇ ਲਈ ਇਹ ਆਜ਼ਾਦੀ ਹੈ, ਉਹਨਾਂ ਦੇ ਪੈਸਾ ਉਹਨਾਂ ਦਾ ਸਵਿਸ ਬੈਂਕਾਂ 'ਚ ਹੈ, ਨਿਆਣੇ ਉਹਨਾਂ ਦੇ ਲੰਡਨ, ਨਿਊਯਾਰਕ, ਵਾਸ਼ਿੰਗਟਨ, ਹਾਰਵਰਡ, ਯੇਲ ਦੇ ਵਿੱਚ ਪੜ੍ਹਦੇ ਨੇ, ਔਰ ਦੂਸਰੀਆਂ ਕਲਾਸਾਂ 'ਚੋਂ ਜਿਹੜੇ ਉਹਨਾਂ ਦੇ ਨਾਲ ਰਲ ਜਾਂਦੇ ਨੇ ਉਹ ਉਹਨਾਂ ਦੇ ਗੁੱਟ ਦਾ ਹਿੱਸਾ ਬਣ ਜਾਂਦੇ ਨੇ, ਬਾਕੀ ਲੋਕ ਜਿਹੜੇ ਨੇ ਉੱਥੇ ਹੀ ਸੜ ਗਲ ਰਹੇ ਨੇ। ਔਰ ਜੇ ਅਸੀਂ ਸਿੱਖ ਕੌਮ ਦੇ ਹਵਾਲੇ ਨਾਲ ਗੱਲ ਕਰੀਏ, ਬਾਕੀ ਤਾਂ ਅਸੀਂ ਅਕਸਰ ਕਰਦੇ ਰਹਿੰਦੇ ਜੀ, ਵੀ ਸਾਡੇ ਲਈ ਤਾਂ ਇਹ ਅੱਜ ਨਹੀਂ, 15 ਅਗਸਤ ਵਾਲਾ ਦਿਨ ਹਮੇਸ਼ਾ ਹੀ ਇਹਨਾਂ 67 ਸਾਲਾਂ 'ਚ ਕਾਲਾ ਦਿਨ ਰਿਹਾ। ਸਾਡੇ ਲਈ ਇਹ ਦਿਨ ਜਿਹੜਾ ਹੈ ਡੇ ਆਫ ਬ੍ਰੋਕਨ ਪ੍ਰੋਮਿਸਿਸ ਹੈ, ਉਹ ਇਕਰਾਰ, ਉਹ ਵਾਅਦੇ ਜਿਹੜੇ ਕਦੇ ਵੀ ਵਫਾ ਨਹੀਂ ਹੋਏ, ਕਦੇ ਵੀ ਉਹ ਵਾਅਦੇ ਜਿਹੜੇ ਉਹ ਨਹੀਂ ਮੰਨੇ ਗਏ ਜਾਂ ਪੁਗਾਏ ਗਏ। ਹੁਣ ਅਸੀਂ ਇਨ ਬਰੀਫ, ਕੱਲ ਵੀ ਗੱਲ ਅਸੀਂ ਜਦੋਂ ਸਰ ਕਪੂਰ ਸਿੰਘ ਦੇ ਹਵਾਲੇ ਨਾਲ ਕੀਤੀ ਹੈ ਤੇ ਅਸੀਂ ਇਹ ਦੱਸਿਆ ਸੀ ਕਿ ਵੀ ਕਿਵੇਂ ਸਿੱਖ ਤੀਸਰੀ ਧਿਰ ਸਨ। ਜੀ ਜੀ। ਅੰਗਰੇਜ਼ਾਂ ਨੇ ਜਾਣ ਤੋਂ ਪਹਿਲਾਂ ਰਾਊਂਡ ਟੇਬਲ ਕਾਨਫਰੰਸਿਸ ਬੁਲਾਈਆਂ, ਸਿੱਖਾਂ ਦੇ ਨੁਮਾਇੰਦੇ, ਮੁਸਲਮਾਨਾਂ ਦੇ, ਹਿੰਦੂਆਂ ਦੇ, ਕਾਂਗਰਸ, ਮੁਸਲਿਮ ਲੀਗ, ਅਕਾਲੀ ਦਲ, ਡਾਕਟਰ ਅੰਬੇਦਕਰ, ਦਲਿਤ ਰਿਪਰੈਜ਼ੈਂਟੇਸ਼ਨ, ਔਰ ਸਿੱਖ ਜਿਹੜੇ ਨੇ ਤੀਸਰੀ ਧਿਰ ਸੀ ਉਸ ਸਾਰੀ ਨੈਗੋਸ਼ੀਏਸ਼ਨ ਦੇ ਵਿੱਚ, ਜਿਹੜੀ ਟ੍ਰਾਂਸਫਰ ਆਫ ਪਾਵਰ ਜਦੋਂ ਉਹਨਾਂ ਨੇ ਜਾਣਾ ਸੀ। ਹੁਣ ਇੱਕ ਪਾਸੇ ਵਾਅਦਾ ਖਿਲਾਫੀਆਂ ਦੀ ਗੱਲ ਹੈ ਜਿਹੜੇ ਗਾਂਧੀ, ਨਹਿਰੂ, ਪਟੇਲ ਨੇ ਸਿੱਖ ਲੀਡਰਾਂ ਨਾਲ ਕੀਤੇ, ਦੂਸਰੇ ਪਾਸੇ ਸਾਡੀ ਸਿੱਖ ਲੀਡਰਸ਼ਿਪ ਜਾਂ ਅਕਾਲੀ ਲੀਡਰਸ਼ਿਪ ਦਾ ਬੂਝੜਪਣ ਹੈ ਕਿ ਉਹਨਾਂ ਨੇ ਉਸ ਸਥਿਤੀ ਦੇ ਵਿੱਚ ਆਪਣੀ ਹੋਂਦ ਨੂੰ, ਜਿਹੜੀ ਕਿ ਉਹਨਾਂ ਦੇ ਨੰਬਰ ਨਾਲੋਂ ਕਿਤੇ ਜ਼ਿਆਦਾ ਸੀ। ਜੀ। ਸੈਕੰਡ ਵਰਲਡ ਵਾਰ ਖਤਮ ਹੋਇਆ ਸੀ, 1939 ਤੋਂ 1945 ਤੱਕ ਚੱਲਿਆ, ਲਗਭਗ ਉਸ ਵੇਲੇ ਦੀ, ਕਿਉਂਕਿ ਸੈਕੰਡ ਵਰਲਡ ਵਾਰ 'ਚ ਸਿੱਖ ਵੱਡੀ ਗਿਣਤੀ 'ਚ ਭਰਤੀ ਹੋਏ, ਮਾਰੇ ਵੀ ਗਏ, ਸੋ ਉਹਨਾਂ ਦੇ ਵਿੱਚ ਉਸ ਵੇਲੇ ਦੀ ਬ੍ਰਿਟਿਸ਼ ਆਰਮੀ 'ਚ ਲਗਭਗ 30% ਦੇ ਕਰੀਬ ਸਿੱਖ ਅਫਸਰ ਸਨ ਔਰ 19 ਜਾਂ 20% ਦੇ ਕਰੀਬ ਕੁੱਲ ਫੌਜ ਦਾ ਫੌਜੀ ਸਿੱਖ ਸਨ। 6-7 ਸਿੱਖ ਰਿਆਸਤਾਂ ਸੀ ਜਿਨ੍ਹਾਂ ਦਾ ਰਕਬਾ ਕੁੱਲ ਮਿਲਾ ਕੇ 20,000 ਸਕੁਅਰ ਮਾਈਲ ਤੋਂ ਜ਼ਿਆਦਾ ਬਣਦਾ ਹੈ। ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਮਲੇਰਕੋਟਲਾ, ਭਾਵੇਂ ਰਾਜਾ ਮੁਸਲਮਾਨ ਸੀ ਨਵਾਬ, ਪਰ ਵੱਡੀ ਆਬਾਦੀ ਉਹਦੇ 'ਚ ਵੀ ਸਿੱਖਾਂ ਦੀ ਸੀ, ਕਾਫੀ ਆਬਾਦੀ। ਜੀ। ਹੁਣ ਉਹ ਗੁੱਡਵਿਲ ਜਿਹੜੀ ਇੰਗਲੈਂਡ ਦੇ ਵਿੱਚ ਸੀ ਸਿੱਖਾਂ ਦੀਆਂ ਕੁਰਬਾਨੀਆਂ ਨਾਲ, ਫੌਜੀ ਪ੍ਰੈਜ਼ੈਂਸ, ਉਸ ਵੇਲੇ ਦੇ ਬ੍ਰਿਟਿਸ਼ ਪੰਜਾਬ 'ਚ ਭਾਵੇਂ ਸਿੱਖਾਂ ਦੀ ਆਬਾਦੀ 13% ਸੀ, ਪਰ ਮਾਲੀਆ ਲਗਭਗ ਉਹ 33-34% ਜ਼ਮੀਨ ਦਾ ਤਾਰਦੇ ਸੀ, ਕਿਉਂਕਿ 3 ਗੁਣਾ ਜ਼ਿਆਦਾ ਉਹਨਾਂ ਦੇ ਕੋਲ ਜ਼ਮੀਨ ਸੀ। ਜੀ। ਔਰ 1849 ਦੇ ਵਿੱਚ ਸਿੱਖਾਂ ਤੋਂ ਰਾਜ ਲਿਆ ਹੋਇਆ ਸੀ ਅੰਗਰੇਜ਼ਾਂ ਨੇ ਪੰਜਾਬ ਦੇ ਵੱਡੇ ਹਿੱਸੇ ਦਾ। ਸੋ ਉਹ ਜਿਹੜਾ ਸਾਰੇ ਫੈਕਟਰ ਸੀ ਜਿਨ੍ਹਾਂ ਨੂੰ ਸਿੱਖ ਲੀਡਰਸ਼ਿਪ ਚੰਗੇ ਢੰਗ ਨਾਲ ਨੈਗੋਸ਼ੀਏਸ਼ਨ ਟੇਬਲ ਤੇ ਲਿਆ ਕੇ ਅੰਗਰੇਜ਼ਾਂ ਤੋਂ, ਕਾਂਗਰਸ ਤੋਂ, ਮੁਸਲਿਮ ਲੀਗ ਤੋਂ ਕੰਸੈਸ਼ਨ ਲੈ ਸਕਦੀ ਸੀ, ਜਿਹਦੇ ਲਈ ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨ੍ਹਾਂ ਨੇ ਬਾਰ-ਬਾਰ ਆਫਰਸ ਵੀ ਕੀਤੀਆਂ, ਕਿਉਂਕਿ ਉਹ ਸੈਟਲ ਕਰਨਾ ਚਾਹੁੰਦੇ ਸੀ ਸਿੱਖਾਂ ਦੇ ਨਾਲ। ਕਿਉਂਕਿ ਉਹਨਾਂ ਨੂੰ ਇਹ ਸੀ ਕਿ ਵੀ ਜੇ ਸਿੱਖ ਅੜ ਗਏ, ਜੇ ਸਿੱਖਾਂ ਨੇ ਦੂਜੇ ਪਾਸੇ ਰਲ ਗਏ, ਫਿਰ ਪੰਜਾਬ ਵੀ ਵੰਡਿਆ ਜਾਏਗਾ, ਜੇ ਪੰਜਾਬ ਵੰਡਿਆ ਗਿਆ ਬੰਗਾਲ ਵੀ ਵੰਡਿਆ ਜਾਏਗਾ। ਬੰਗਾਲ ਦੇ ਵਿੱਚ ਵੈਸੇ ਐਬਸੋਲੂਟ ਮੈਜੋਰਿਟੀ ਮੁਸਲਮਾਨਾਂ ਦੀ ਸੀ, ਗਵਰਨਮੈਂਟ ਵੀ ਜਿਹੜੀ ਹੈ ਮੁਸਲਿਮ ਲੀਗ ਦੀ ਸੀ। ਜੀ। ਲੇਕਿਨ ਸਿੱਖ ਲੀਡਰਸ਼ਿਪ ਨੇ ਵੀ ਅਕਲ ਨਾਲ ਵੈਰ ਰੱਖਿਆ, ਜਿਵੇਂ ਅੱਜ ਦੀ ਜਿਹੜੀ ਹੈ ਬਾਦਲ ਦੀ ਲੀਡਰਸ਼ਿਪ ਜਿਹੜੀ ਹੈ ਬਿਲਕੁਲ ਵਿਕੀ ਹੋਈ ਹੈ। ਨਤੀਜੇ ਦੇ ਤੌਰ ਤੇ ਅਸੀਂ ਇਹਨਾਂ ਦੇ ਆ ਕੇ ਉਸ ਨਕਸ਼ੇ ਦੇ ਵਿੱਚ ਫਸ ਗਏ ਤੇ ਫਿਰ ਜੋ ਸਾਨੂੰ ਜਵਾਬ ਮਿਲੇ ਨਹਿਰੂ ਦਾ, ਪਟੇਲ ਦਾ, ਅਸੀਂ ਅਕਸਰ ਦੁਹਰਾਉਂਦੇ ਰਹਿੰਦੇ
ਕਿ ਸਿੱਖਸ ਹੈਵ ਮਿਸਡ ਦਾ ਬਸ, ਪਟੇਲ ਨੇ ਕਿਹਾ ਜੀ ਔਰ ਨਹਿਰੂ ਨੇ ਕਿਹਾ ਜੀ ਕਿ ਸਰਕਮਸਟੈਂसेस हैव नाउ चेंज्ड। मास्टर जी तब बात और थी, अब बात और है। ਤੇ 10 ਅਕਤੂਬਰ 1947 ਨੂੰ ਸਾਨੂੰ ਜਰਾਇਮ ਪੇਸ਼ਾ ਕਬੀਲਾ ਐਲਾਨਣ ਵਾਲਾ ਸਰਕੂਲਰ ਜਿਹੜਾ ਉਹ ਜਾਰੀ ਹੋ ਜਾਂਦਾ। ਹੁਣ ਇੱਥੋਂ ਸਾਡੀ ਉਹ 67 ਸਾਲ ਦੀ ਕਹਾਣੀ ਦੀ ਬਿਗਨਿੰਗ ਹੁੰਦੀ ਹੈ ਜਰਾਇਮ ਪੇਸ਼ਾ ਉਹ ਸਰਕੂਲਰ ਤੋਂ। ਪੰਜਾਬੀ ਜ਼ਬਾਨ ਦੀ ਮਾਨਤਾ ਹੋਏ ਉਹਦੇ ਲਈ 16-17 ਸਾਲ ਮੋਰਚੇ ਲੱਗਦੇ ਨੇ। ਜੇ ਪੰਜਾਬੀ ਸੂਬਾ ਬਣਦੇ, ਬਾਕੀ ਸਟੇਟਾਂ ਜ਼ਬਾਨ ਦੇ ਆਧਾਰ ਤੇ ਬਣ ਜਾਂਦੀਆਂ। ਬੰਬਈ ਨੂੰ 2 ਹਿੱਸਿਆਂ 'ਚ ਤੋੜ ਕੇ ਗੁਜਰਾਤ ਤੇ ਮਹਾਰਾਸ਼ਟਰ ਬਣ ਜਾਂਦਾ ਹੈ ਜੀ। ਉਧਰ ਜਿਹੜਾ ਹੈ ਕਨਾਡਾ ਬੇਸਡ ਕਰਨਾਟਕਾ ਬਣ ਜਾਂਦਾ ਹੈ, ਤਮਿਲ ਬੇਸਡ ਤਮਿਲਨਾਡੂ ਬਣ ਜਾਂਦਾ ਹੈ, ਮਲਿਆਲਮ ਬੇਸਡ ਕੇਰਲਾ ਬਣ ਜਾਂਦਾ ਹੈ। ਲੇਕਿਨ ਜਦੋਂ ਪੰਜਾਬੀ ਜ਼ਬਾਨ ਦੀ ਗੱਲ ਆਉਂਦੀ ਕਹਿੰਦੇ ਜੀ ਇਹ ਤਾਂ ਗਵਾरों की भाषा है, ਇਹ ਤਾਂ ਜ਼ਬਾਨ ਹੀ ਨਹੀਂ ਹੈ। ਔਰ ਜੇ 16-17 ਸਾਲ ਬਾਅਦ 65 ਦੀ ਭਾਰਤ ਪਾਕ ਜੰਗ ਤੋਂ ਬਾਅਦ ਸ਼ਾਸਤਰੀ, ਔਰ ਨਹਿਰੂ ਤਾਂ ਇਹ ਕਹਿੰਦਾ ਹੀ ਮਰ ਗਿਆ ਵੀ ਮੇਰੀ ਲਾਸ਼ ਤੇ ਬਣੇਗਾ, ਸ਼ਾਸਤਰੀ ਨੇ ਉਹ ਇੱਕ ਕਮਿਸ਼ਨ ਜਾਂ ਕਮੇਟੀ ਵੱਲ ਇਸ਼ਾਰਾ ਕੀਤਾ ਬਣਾਉਣ ਦਾ। ਇੰਦਰਾ ਗਾਂਧੀ ਦੇ ਵੇਲੇ ਜਦੋਂ ਹੁਕਮ ਸਿੰਘ ਸਪੀਕਰ ਸੀ ਉਸ ਕਮੇਟੀ ਦਾ ਚੇਅਰਪਰਸਨ ਸੀ, ਔਰ ਇੰਦਰਾ ਗਾਂਧੀ ਨੇ ਇਹ ਗੱਲ ਮਾਈ ਟਰੂਥ ਆਪਣੀ ਜਿਹੜੀ ਉਹਦੀ ਜੀਵਨ ਕਥਾ ਉਹਦੇ 'ਚ ਲਿਖੀ ਹੈ ਕਿ ਮੈਨੂੰ ਪਤਾ ਲੱਗਾ ਕਿ ਹੁਕਮ ਸਿੰਘ ਜਿਹੜੇ ਨੇ ਉਹ ਫੇਵਰੇਬਲ ਰਿਪੋਰਟ ਦੇਣ ਜਾ ਰਹੇ ਨੇ ਕਿ ਪੰਜਾਬੀ ਸੂਬਾ ਬਣਨਾ ਚਾਹੀਦਾ ਜੀ, ਤੇ ਮੈਂ ਦੌੜੀ ਕਿ ਉਹਨਾਂ ਨੂੰ ਰੋਕਿਆ ਜਾਏ, ਪਰ ਉਦੋਂ ਤੱਕ ਉਹ ਰਿਪੋਰਟ ਦੇ ਚੁੱਕੇ ਸੀ। ਸੋ ਜਿਹੜੀ ਬਦਦਿਆਨਤੀ ਹੈ ਉਹ ਤਾਂ ਇੱਥੋਂ ਸ਼ੁਰੂ ਹੋ ਜਾਂਦੀ ਜੀ। ਔਰ ਮੈਂ ਪਿਛਲੇ ਦਿਨਾਂ 'ਚ ਇੱਕ ਆਰਟੀਕਲ ਇੱਕ ਮੈਗਜ਼ੀਨ ਦੇ ਵਿੱਚ ਪੜ੍ਹ ਰਿਹਾ ਸੀ, ਹਾਲਾਂਕਿ ਉਹ ਵੀ ਬੜਾ ਮੁਤਸਵੀ ਅਫਸਰ ਸੀ, ਅਸ਼ਵਨੀ ਕੁਮਾਰ। ਉਹਦੇ ਜ਼ਮਾਨੇ 'ਚ 1950 'ਚ ਹਰਮੰਦਰ ਸਾਹਿਬ ਦੇ ਵਿੱਚ ਪੁਲਿਸ ਔਰ ਟੀਅਰ ਗੈਸ ਸ਼ੈਲਸ ਉਹਨਾਂ ਨੇ ਛੱਡੇ, ਪੁਲਿਸ ਗਈ ਸੀ। ਉਹਨੇ ਲਿਖਿਆ ਕਿਤੇ ਜਾਂ ਉਹਨੇ ਕਿਸੇ ਲੈਕਚਰ 'ਚ ਕਿਹਾ ਜਦੋਂ ਹਾਕੀ ਓਲੰਪੀਅਨਸ ਨੂੰ ਸੰਬੋਧਨ ਕਰਨ ਆਇਆ ਕਿ ਜੀ ਮੈਂ BSF ਦਾ ਡਿਪਟੀ DIG ਕਿ ਕੀ ਲੱਗਾ ਹੋਇਆ ਸੀ ਕਸ਼ਮੀਰ ਬਾਰਡਰ ਤੇ, ਇੰਦਰਾ ਗਾਂਧੀ ਦਾ ਮੈਨੂੰ ਮੈਸੇਜ, ਔਰ ਇੰਡੀਅਨ ਹਾਕੀ ਫੈਡਰੇਸ਼ਨ ਦਾ ਉਹ ਚੇਅਰਮੈਨ ਵੀ ਸੀ। ਔਰ ਉਹਦੇ ਪੀਰੀਅਡ 'ਚ ਪੰਜਾਬ ਦੇ ਕਾਫੀ ਮੁੰਡੇ ਸਿੱਖ ਖਾਸ ਤੌਰ ਤੇ ਹਾਕੀ ਦੇ ਵਿੱਚ ਉਹਨਾਂ ਨੂੰ ਕਾਫੀ ਅੱਗੇ ਤੱਕ ਲਿਜਾਇਆ ਜਾਂਦਾ ਸੀ, ਔਰ ਉਹਨਾਂ ਨੇ ਉਹਨਾਂ ਜ਼ਮਾਨਿਆਂ 'ਚ ਜਿਹੜਾ 골ਡ ਮੈਡਲ ਵੀ ਜਿੱਤਿਆ ਓਲੰਪਿਕਸ ਦੇ ਵਿੱਚ ਜੀ। ਉਹਨੇ ਕਿਹਾ ਜੀ ਮੈਨੂੰ ਕਾਲ ਆਈ, ਮੈਂ ਸ਼੍ਰੀਨਗਰ ਸੀ, ਇੰਦਰਾ ਗਾਂਧੀ ਨੇ ਕਿਹਾ ਕਿ ਵੀ ਮਿਲਣਾ। ਕਹਿੰਦਾ ਮੈਂ ਘਬਰਾਇਆ ਕੀ ਹੈ, ਮੈਂ ਫੌਰਨ ਜਹਾਜ਼ ਉੱਥੋਂ ਲਿਆ, ਦਿੱਲੀ ਪਹੁੰਚਿਆ, ਉਹਦੇ ਕਮਰੇ 'ਚ ਗਿਆ। ਮੈਂ ਕਿਹਾ ਜੀ ਹਾਂ ਮੈਡਮ ਤੁਸੀਂ ਜਾ, ਕਹਿੰਦੇ ਨਹੀਂ ਕੋਈ ਖਾਸ ਗੱਲ ਨਹੀਂ ਹੈ, ਐਜੂਕੇਸ਼ਨ ਮਿਨਿਸਟਰ ਨੇ ਮੈਨੂੰ ਰਿਪੋਰਟ ਕੀਤਾ ਸੀ ਕਿ ਤੁਸੀਂ ਬਹੁਤ ਸਿੱਖ ਭਰਤੀ ਕਰ ਰਹੇ ਹੋ ਹਾਕੀ ਦੀ ਟੀਮ ਦੇ ਵਿੱਚ, ਹਾਕੀ ਦੇ ਲਈ ਜੀ, ਕਿ ਭਾਰਤ ਦੇ ਵਿੱਚ ਹੋਰ ਲੋਕ ਹਾਕੀ ਨਹੀਂ ਖੇਡਦੇ, ਸਿਰਫ ਸਿੱਖ ਹੀ ਖੇਡਦੇ ਨੇ। ਹੁਣ ਇੱਕ ਆਰੀਆ ਸਮਾਜੀ ਬੰਦਾ ਜਿਹਨੇ ਦਰਬਾਰ ਸਾਹਿਬ 'ਚ ਵੀ ਪੁਲਿਸ ਭੇਜੀ, ਪ੍ਰਤਾਪ ਸਿੰਘ ਕੈਰੋਂ ਦੇ ਕਤਲ ਨਾਲ ਵੀ ਉਹਦਾ ਨਾਂ ਜੁੜਦਾ ਹੈ ਕਿ ਉਸ ਜ਼ਮਾਨੇ 'ਚ ਗੁਲਜ਼ਾਰੀ ਲਾਲ ਨੰਦਾ ਹੋਮ ਮਿਨਿਸਟਰ ਸੀ ਦਿੱਲੀ 'ਚ, ਦਰਬਾਰਾ ਸਿੰਘ ਪੰਜਾਬ 'ਚ ਸੀ, ਉਹਨਾਂ ਨੇ ਉਹ ਇਹ ਐਡਮਿਟ ਕਰ ਰਿਹਾ ਉਸ ਜ਼ਮਾਨੇ 'ਚ। ਉਦੋਂ ਦਾ ਕੋਈ ਪਿੰਡਰਾਲੇ ਨਹੀਂ ਸੀ ਆਏ, ਉਦੋਂ ਦਾ ਕੋਈ ਅਕਾਲ ਤਖਤ 45 ਨਹੀਂ ਸੀ ਹੋਇਆ ਜੋ ਇਹਨਾਂ ਦੇ ਚਾਰਜ ਨੇ ਜੀ। ਉਸ ਜ਼ਮਾਨੇ 'ਚ ਜੇ ਹਾਕੀ ਟੀਮ ਦੇ ਵਿੱਚ ਕੁਝ ਜੂੜਿਆਂ ਵਾਲੇ ਮੁੰਡੇ ਖੇਡ ਕੇ ਓਲੰਪਿਕ ਗੋਲਡ ਲੈ ਕੇ ਇੰਡੀਆ ਨੂੰ ਜਿਹੜਾ ਉਹ ਗੋਲਡ ਮੈਡਲ ਦਿਵਾਉਂਦੇ ਸੀ, ਓਨਲੀ ਗੋਲਡ ਮੈਡਲ ਜਿਹੜਾ ਕਦੇ ਇੰਡੀਆ ਨੇ ਓਲੰਪਿਕ 'ਚ ਉਸ ਜ਼ਮਾਨੇ 'ਚ ਕਦੇ ਲਿਆ ਸੀ ਜੀ। ਤੇ ਪ੍ਰਾਈਮ ਮਿਨਿਸਟਰ ਤੇ ਉਹਦੀ ਐਜੂਕੇਸ਼ਨ ਮਿਨਿਸਟਰ ਨੂੰ ਇਹ ਵੀ ਫਿਕਰ ਸੀ ਕਿ ਵੀ ਇਹ ਸਿੱਖ ਕਿੱਥੇ ਆ ਗਏ ਨੇ। ਔਰ ਇਹੀ ਗੱਲ ਈਵਨ ਪ੍ਰਤਾਪ ਸਿੰਘ ਕੈਰੋਂ 62 ਜਦੋਂ ਚਾਈਨਾ ਦੇ ਨਾਲ ਭਾਰਤ ਦਾ ਹੋਇਆ ਕਲੈਸ਼ ਔਰ ਬੜੀਆਂ ਜੁੱਤੀਆਂ ਪਈਆਂ ਇਹਨਾਂ ਨੂੰ, ਉਸ ਜ਼ਮਾਨੇ 'ਚ ਪ੍ਰਤਾਪ ਸਿੰਘ ਕੈਰੋਂ ਚੀਫ ਮਿਨਿਸਟਰ ਸੀ ਪੰਜਾਬ ਦਾ। और प्रताप सिंह कैरों ने बयान दिता किते करके, उन्होंने कहा जी हम पंजाब से 1 लाख पंजाबियों की भर्ती देंगे इंडियन भारतीय फौज में। हिंदी बोलता है और उन्होंने अपनी जबानी या किते कोट भी होया, उन्होंने सद लिया। महावीर त्यागी कोई सी, उदों कांग्रेस प्रेजिडेंट सी की सी। उन्हें कहा कि जी तुहानू ये कैरों साहब तुसीं की बयान दाग दिता है जी। उन्हें कहा जी की गल, कहते जी जे हुण 1 लाख पंजाबियों का मतलब तो सिख ही फौज च आउणगे, तो सिख तो पहला ही फौज च बड़े ने, वो तो सारे ही सिख हो जाएंगे। तो उन्हें अगों कहा कि भी तुहानू सिख मरण लई भी नहीं चाहिए। सो मैं इस जहनीयत की गल करदा है कि जो कुछ जून 84 नवंबर 84 जां अज लगातारता दे नाल मोदी के, भागवत के, प्रवीण तोगाड़िया के, कोई होर के, इस सरदार कपूर सिंह ने साची साखी च लिख दिता सी भी की हाल होना। उन्होंने कहा जी मुल्क हिंदू का, राज तिकड़ी का, गुरु राखा भाई सिखड़े का, कि भी ये हुण हिंदू का मुल्क है
ਤਿਕੜੀ, ਨਹਿਰੂ, ਪਟੇਲ, ਚੰਦੂਲਾਲ ਤ੍ਰਿਵੇਦੀ ਗਵਰਨਰ ਸੀ ਪੰਜਾਬ ਦਾ, ਜਿਨ੍ਹਾਂ ਨੇ ਸਿੱਖਾਂ ਨੂੰ ਜਰਾਇਮ ਪੇਸ਼ਾ ਕਬੀਲਾ ਬਣਾਇਆ ਸੀ ਜੀ। ਹੁਣ ਇਸ ਸਗੋਂ ਦਾਇਰਾ, ਇਸ ਸਾਰੇ ਦਾਇਰਾ ਕਾਰ ਦੇ ਵਿੱਚ ਤੁਸੀਂ ਜਦੋਂ 67 ਸਾਲ ਬਾਅਦ ਦੇਖਦੇ ਹੋ, ਭਾਰਤ ਨੂੰ ਲੋਕਤੰਤਰ ਐਲਾਨਿਆ ਗਿਆ, ਸੰਵਿਧਾਨ ਬੜਾ ਵੱਡਾ, ਉਸ ਸੰਵਿਧਾਨ ਦੇ ਵਿੱਚ ਹੀ ਉਧਰ ਕ੍ਰਿਮੀਨਲ ਟ੍ਰਾਈਬ ਬਣਾਇਆ, ਇਧਰ ਆਰਟੀਕਲ 25 ਸੰਵਿਧਾਨ ਦਾ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਹਿੰਦੂ ਬਣਾ ਦਿੰਦਾ ਜੀ। ਭਾਗਵਤੀ ਜਾਂ ਆਰਐਸਐਸ ਤਾਂ ਹੁਣ ਕਹਿ ਰਿਹਾ ਨਾ, ਜਾਂ ਆਰਐਸਐਸ ਤਾਂ ਵੈਸੇ 90 ਸਾਲ ਤੋਂ ਹੀ ਕਹਿੰਦਾ ਵੀ ਸਿੱਖ, ਬੌਧੀ, ਜੈਨੀ ਹਿੰਦੂ ਨੇ, ਹੁਣ ਉਹਨਾਂ ਦਾ ਥਿੰਕ ਟੈਂਕ ਵੀ ਕਹਿੰਦੇ। ਪਰ ਉਹਨਾਂ ਨੇ ਤਾਂ ਸਾਨੂੰ ਜਿਹੜਾ ਕੰਮ ਸਾਰੀ 18ਵੀਂ ਸਦੀ 'ਚ ਮੁਗਲਾਂ ਦੇ ਨਾਲ, ਅਫਗਾਨਾਂ ਦੇ ਨਾਲ ਅਸੀਂ 100 ਸਾਲ ਲੜੇ, ਘੱਲੂਘਾਰੇ ਹੋਏ, ਸਿਰਾਂ ਦੇ ਮੁੱਲ ਪਏ, ਬੰਦ ਕੱਟੇ ਗਏ, ਖੋਪਰੀਆਂ ਲਾਈਆਂ, ਚਰਖੀਆਂ ਤੇ ਚੜ੍ਹੇ ਅਸੀਂ ਜੀ, ਲੇਕਿਨ ਜੋ ਕੰਮ ਉਹ ਸਾਰੀ ਸਦੀ 'ਚ ਜ਼ੁਲਮ ਦੇ ਨਾਲ ਨਹੀਂ ਕਰ ਸਕੇ, ਇਹਨਾਂ ਨੇ ਤਾਂ ਵਿਦ ਦਾ ਸਟ੍ਰੋਕ ਆਫ ਦਾ ਪੈਨ ਕਰ ਦਿੱਤਾ, ਸਾਨੂੰ ਹਿੰਦੂ ਬਣਾ ਦਿੱਤਾ ਜੀ। ਔਰ ਜਿਸ ਸੰਵਿਧਾਨ ਦੇ ਥੱਲੇ ਲੋਕਤੰਤਰ ਦੀ ਗੱਲ ਹੁੰਦੀ ਹੈ, ਡੈਮੋਕ੍ਰੇਸੀ ਦੇ ਵਿੱਚ 3 ਚੀਜ਼ਾਂ ਕਿਸੇ ਵੀ ਡੈਮੋਕ੍ਰੇਸੀ ਦਾ ਆਧਾਰ ਹੁੰਦੀਆਂ ਨੇ, ਉਹ ਪਾਰਲੀਮੈਂਟ ਹੈ, ਐਗਜ਼ੈਕਟਿਵ ਹੈ, ਜੁਡੀਸ਼ਰੀ ਹੈ। ਮੀਡੀਆ ਨੂੰ ਚੌਥਾ ਪਿਲਰ ਕਿਹਾ ਜਾਂਦਾ। ਹੁਣ ਤੁਸੀਂ ਉਹਨਾਂ ਦੀ ਪਾਰਲੀਮੈਂਟ ਦਾ ਹਾਲ ਦੇਖੋ ਜੀ, ਕਿਵੇਂ ਉਸੇ ਪਾਰਲੀਮੈਂਟ 'ਚ ਟਾਡਾ ਵਰਗੇ ਕਾਨੂੰਨ ਪਾਸ ਹੁੰਦੇ ਨੇ, ਜਿਹਦੇ 'ਚ ਇੱਕ ਸਿਪਾਹੀ ਦੇ ਕੋਲ ਇੰਨੀ ਤਾਕਤ ਹੈ, ਜਿਹਨੂੰ ਮਰਜ਼ੀ ਉਹ ਗੋਲੀ ਮਾਰਦਾ ਹੈ, ਜਿਹੜੇ ਮਰਜ਼ੀ ਘਰ 'ਚ ਵੜ ਜਾਏ। ਕਿਵੇਂ ਪੰਜਾਬ ਦੀ ਜਵਾਨੀ ਉਹਨਾਂ ਨੇ ਸਾਫ਼ ਕੀਤੀ, ਕਸ਼ਮੀਰ 'ਚ ਜੀ 1 ਲੱਖ ਤੋਂ ਜ਼ਿਆਦਾ ਕਸ਼ਮੀਰੀ ਨੌਜਵਾਨ ਚੁਣ ਕੇ ਮਾਰੇ, ਔਰ ਲਗਾਤਾਰਤਾ ਦੇ ਨਾਲ ਜਿਹੜਾ ਅੱਜ ਵੀ ਫੌਜ ਦੇ ਕੋਲ ਇੰਨੀਆਂ ਪਾਵਰਸ ਨੇ, ਉਹ ਜੋ ਮਰਜ਼ੀ ਕਰਦੇ ਨੇ। ਆ ਮਨੀਪੁਰ ਦੇ ਵਿੱਚ ਉੱਥੇ ਇੱਕ ਸ਼ਰਮਿਲਾ ਨਾਂ ਦੀ ਬੱਚੀ, ਕਿੰਨੇ ਸਾਲ ਹੋ ਗਏ ਨੇ ਉਹ ਵਰਤਦੇ, ਸਿਰਫ ਨਾਲੀਆਂ ਲੱਗੀਆਂ ਹੋਈਆਂ, ਉਹਨੂੰ ਡ੍ਰਿਪ ਦੇ ਨਾਲ ਗਲੂਕੋਜ਼ ਮਿਲਦਾ, ਕਿ ਜਿਹੜਾ ਆਮ ਸਪੈਸ਼ਲ ਪਾਵਰਸ ਐਕਟ ਹੈ ਜੀ। ਔਰ ਜੋ ਫੌਜ ਉੱਥੇ ਔਰਤਾਂ ਦਾ ਹਸ਼ਰ ਕਰਦੀ ਹੈ। ਦੂਜਾ ਹੈ, ਪਿੱਛੇ ਜੇ ਉਹਨਾਂ ਦੀਆਂ ਬੀਬੀਆਂ ਨੇ ਇਕੱਠੇ ਹੋ ਕੇ ਇੱਕ ਬਿਲਕੁਲ ਨਿਰਵਸਤਰ ਹੋ ਕੇ ਉਹਨਾਂ ਨੇ ਇੱਕ ਪ੍ਰੋਟੈਸਟ ਕੀਤਾ ਸੀ। ਉਹਨਾਂ ਨੇ ਕਿਹਾ ਤੁਸੀਂ ਜੋ ਕਰਦੇ ਹੋ ਕਰ ਲਓ ਸਾਡੇ ਨਾਲ, ਆਹੀ ਕੁਝ ਤੁਹਾਡੀ ਫੌਜ ਕਰਦੀ ਹੈ ਜੀ। ਸੋ ਜਿੱਥੇ ਇਸ ਕਿਸਮ ਦੇ ਹਾਲਾਤ, ਕਿਸ ਕਿਸਮ ਦਾ ਲੋਕਤੰਤਰ ਹੈ ਕਿ ਐਗਜ਼ੈਕਟਿਵ ਰਾਜੀਵ ਗਾਂਧੀ ਹੋਏ, ਇੰਦਰਾ ਗਾਂਧੀ ਹੋਏ ਨੀਤੀਆਂ ਬਣਾਉਂਦੇ ਨੇ, ਅੱਜ ਨਰਿੰਦਰ ਮੋਦੀ ਜਿਹਦੇ ਹੱਥਾਂ ਤੇ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਲੱਗਾ ਹੋਇਆ ਹੈ, ਜਿਹੜਾ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਬੇਦਖਲ ਕਰਕੇ ਉੱਥੋਂ ਆਇਆ ਜੀ, ਗੁਜਰਾਤ ਦੀਆਂ ਉਹਦੀਆਂ ਨੀਤੀਆਂ, ਔਰ ਕਿਸ ਬੇਸ਼ਰਮੀ ਦੇ ਨਾਲ ਅੱਜ ਉਸ ਬਹੁ ਗਿਣਤੀ ਦੇ ਨਾਂ ਦੇ ਉੱਤੇ ਪਾਵਰ ਲੈ ਕੇ ਉਹ ਦਿੱਲੀ ਤੱਕ ਪਹੁੰਚੇ ਨੇ। ਹੁਣ ਤੀਸਰੀ ਗੱਲ ਜੁਡੀਸ਼ਰੀ ਹੁੰਦੀ, ਅਦਾਲਤੀ ਸਿਸਟਮ ਬਾਰੇ ਅਕਸਰ ਅਸੀਂ ਗੱਲ ਕਰਦੇ ਹਾਂ ਵੀ ਜੇ 30 ਸਾਲਾਂ 'ਚ ਜੂਨ 84, ਨਵੰਬਰ 84 ਸਿੱਖਾਂ ਲਈ ਇਨਸਾਫ ਨਹੀਂ ਨਿਕਲਿਆ, ਮੁਸਲਮਾਨਾਂ ਲਈ ਨਹੀਂ ਨਿਕਲਿਆ 2002 ਦੇ ਨਸਲਕੁਸ਼ੀ ਦਾ, ਈਸਾਈਆਂ ਨਾਲ ਜੋ ਕੁਛ ਉੜੀਸਾ ਦੂਸਰੇ 'ਚ ਹੋਇਆ ਉਹਨਾਂ ਲਈ ਨਹੀਂ ਨਿਕਲਿਆ, ਔਰ ਅੱਜ ਉਸੇ ਹੀ ਜੁਡੀਸ਼ਰੀ ਦੇ ਜੱਜ ਬੜੇ ਫਖਰ ਨਾਲ ਕਹਿੰਦੇ ਨੇ ਜੀ ਅਸੀਂ ਜੇ ਡਿਕਟੇਟਰ ਹੋਈਏ ਤਾਂ ਅਸੀਂ ਤਾਂ ਜਿਹੜਾ ਪਹਿਲੀ ਕਲਾਸ ਤੋਂ 5 ਸਾਲ ਦੇ ਬੱਚੇ ਨੂੰ ਰਮਾਇਣ ਮਹਾਭਾਰਤ ਪੜ੍ਹਨ ਲਾ ਦੇਈਏ ਜੀ। ਔਰ ਜਿਹੜੀ ਮਾੜੀ ਮੋਟੀ ਇੰਡੀਪੈਂਡੈਂਸ ਜੁਡੀਸ਼ਰੀ ਨੇ ਦਿਖਾਈ ਸੀ, ਆ ਪਾਰਟਸ ਕਰਤਾ ਪਾਰਲੀਮੈਂਟ ਨੇ, ਉਹ 50% ਰਾਈਟ ਗਵਰਨਮੈਂਟ ਕੋਲ ਚਲੇ ਗਏ ਨੇ ਵੀ ਜੱਜ ਕਿਹੜੇ, ਜਿਨ੍ਹਾਂ ਨੇ 30 ਸਾਲ ਸਾਨੂੰ ਇਨਸਾਫ ਨਹੀਂ ਦਿੱਤਾ, ਅੱਗੋਂ ਉਹਦੇ ਚੋਂ ਕੀ ਨਿਕਲਣੇ ਜੀ। ਚੌਥਾ ਪਾਰਟ ਜਿਹਨੂੰ ਇੱਕ ਪਿਲਰ ਕਿਹਾ ਜਾਂਦਾ ਹੈ ਲੋਕਤੰਤਰ ਦਾ, ਮੀਡੀਆ ਹੁੰਦਾ। ਹੁਣ ਮੀਡੀਆ ਦਾ ਰੋਲ ਘੱਟ ਗਿਣਤੀਆਂ ਦੇ ਹਵਾਲੇ ਨਾਲ ਕੀ ਰਿਹਾ ਜਾਂ ਕੀ ਹੈ, ਕਿਵੇਂ ਨਰਿੰਦਰ ਮੋਦੀ ਦੀ ਇੱਕ ਵੇਵ ਕ੍ਰੀਏਟ ਕੀਤੀ ਗਈ, ਕਿਵੇਂ ਮੀਡੀਆ ਨੇ ਇਸ ਇੱਕ ਬਿਲਕੁਲ ਅਨਪੜ੍ਹ ਬੰਦੇ ਨੂੰ ਜਿਹੜਾ ਹੈ ਉਹ ਚਰਚਲ ਬਣਾ ਕੇ ਪੇਸ਼ ਕੀਤਾ ਜੀ। ਹੁਣ ਇਹ ਸਾਰੇ ਵਾਕਿਆਤ ਨੇ, ਜਦੋਂ ਅਸੀਂ ਇਹ ਕਾਲਾ ਦਿਨ ਕਹਿੰਦੇ ਹਾਂ ਕਿ ਸਾਡੇ ਲਈ, ਸਿੱਖ ਕੌਮ ਲਈ, ਅਸੀਂ ਤਾਂ ਇੱਕ ਆਜ਼ਾਦ ਦੇਸ਼ ਦੇ ਮਾਲਕ ਸੀ, ਸਾਡਾ ਕਲੇਮ ਆਜ਼ਾਦ ਦੇਸ਼ ਦਾ 47 ਦੇ ਵਿੱਚ ਵੀ ਜਿਹੜਾ ਉਹ ਅੰਗਰੇਜ਼ ਤਸਵਰ ਕਰਨ ਤੱਕ ਜਾਂਦੇ ਸੀ ਜੀ। ਸੋ ਮੈਂ ਕਨਕਲੂਡ ਕਰਾਂ ਕਿ ਵੀ ਬੇਸ਼ੱਕ ਜਿੱਥੇ ਜਿੱਥੇ ਸਿੱਖ ਸੰਗਤਾਂ ਬਾਹਰ ਵੀ ਨੇ, ਜਿੱਥੇ ਉਹਨਾਂ ਦੇ ਕੋਈ ਹੁੰਦੇ ਨੇ ਫੰਕਸ਼ਨ, ਇੰਡੀਅਨ ਸੋ ਕਾਲਡ ਇੰਡੀਪੈਂਡੈਂਸ ਦੇ ਪ੍ਰੋਟੈਸਟ ਵੀ ਕਰਦੇ ਨੇ, ਪਰ ਸਾਡਾ ਰਿਜ਼ੋਲਵ ਜਿਹੜਾ ਹੈ ਕੌਮ ਦਾ, ਅੱਜ ਸਾਡੀ ਗਿਣਤੀ 30 ਮਿਲੀਅਨ ਦੇ ਲਗਭਗ ਹੈ, ਦੁਨੀਆ ਭਰ 'ਚ ਅਸੀਂ ਬੈਠੇ ਹਾਂ, ਸਾਡੇ ਵੀਰ ਭੈਣਾਂ ਖਲੋਤੇ ਪਿਛਲੇ 30 ਸਾਲ ਲੜੇ ਆਪਣੇ ਹੱਕਾਂ ਦੇ ਲਈ, ਆਜ਼ਾਦੀ ਦੇ ਲਈ ਜੀ। ਹਜ਼ਾਰਾਂ ਕੁਰਬਾਨੀਆਂ ਹੋਈਆਂ, ਹਜ਼ਾਰਾਂ ਘਰ ਉਜੜੇ, ਲੇਕਿਨ ਕੌਮਾਂ ਉਹੀ ਇਤਿਹਾਸ ਦੇ ਵਿੱਚ ਸਰਵਾਈਵ ਕਰਦੀਆਂ ਨੇ ਜਿਹੜੀਆਂ ਕਦੇ ਵੀ ਕਿਸੇ ਹਾਲਤ 'ਚ ਵੀ ਆਪਣਾ ਰਿਜ਼ੋਲਵ ਨਹੀਂ ਛੱਡਦੀਆਂ, ਆਪਣਾ ਪ੍ਰਣ ਨਹੀਂ ਛੱਡਦੀਆਂ। ਔਰ ਸਾਡਾ ਰਿਜ਼ੋਲਵ, ਔਰ ਇਹ ਗੱਲ ਰਿਪੀਟਡਲੀ ਅਸੀਂ ਇਹ ਕਹਿੰਦੇ ਕਿ ਸਿੱਖਾਂ ਦਾ ਕੋਈ ਵੀ ਮਸਲਾ ਭਾਰਤ ਦੇ ਨਕਸ਼ੇ ਵਿੱਚ ਰਹਿੰਦਿਆਂ ਹੱਲ ਨਹੀਂ ਹੋਣਾ। ਸਾਡੇ ਸਾਰੇ ਮਸਲਿਆਂ ਦਾ ਹੱਲ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੈ।
ਜੀ ਹੁਣ ਇਹ ਗੱਲ ਕਦੋਂ ਸਮਝ ਆਏਗੀ ਵੱਡੇ ਹਿੱਸੇ ਨੂੰ, ਜਾਂ ਜੇ ਅਸੀਂ ਡਿਬੇਟ ਕਰਦੇ ਹੁਣ ਡਿਫੈਂਸਿਵ ਹੋ ਗਏ, ਜੋ ਉਹਨੇ ਕਹਿਤਾ ਅਸੀਂ ਹਿੰਦੂ ਆ ਅਸੀਂ ਹਿੰਦੂ ਨਹੀਂ ਹੈ, ਇਹਦੇ ਤੇ ਚੱਲ ਰਹੀਆਂ ਡਿਬੇਟਸ, ਹਾਂ ਨਹੀਂ ਹੈ। ਹੁਣ ਇਹ ਤਾਂ ਦੁਸ਼ਮਣ ਬਾਤ ਕਰੇ ਅਨਹੋਣੀ, ਉਹਨਾਂ ਦੇ ਹੱਥ ਹੁਣ ਪਾਵਰ ਆਈ ਹੈ, ਉਹਨਾਂ ਨੇ ਪੈਨ ਦੇ ਨਾਲ ਕਨਸਟੀਟਿਊਸ਼ਨ ਦਾ ਤੁਹਾਨੂੰ ਪਹਿਲਾਂ ਹੀ ਹਿੰਦੂ ਬਣਾਇਆ ਹੋਇਆ। ਹੁਣ ਉਹ ਤੁਹਾਡੇ ਮੰਦਰਾਂ ਦੇ ਉੱਤੇ ਗੁੰਬਦ ਨਹੀਂ ਕਲਸ਼ ਲਾਉਣਗੇ, ਤੁਹਾਡੇ ਨਿਸ਼ਾਨ ਸਾਹਿਬ ਨੂੰ ਜਾਂ ਤਾਂ ਲਾ ਕੇ ਉਹਨਾਂ ਦਾ ਓਮ ਦਾ ਝੰਡਾ ਹੋਏਗਾ, ਨਹੀਂ ਤਾਂ ਉਹਦੇ ਨਾਲ ਤੁਸੀਂ ਓਮ ਲਾਓਗੇ, ਗੁਰਦੁਆਰਿਆਂ 'ਚ ਤੁਸੀਂ ਜਗਰਾਤੇ ਕਰਾਓਗੇ, ਕਥਾ ਕਰਾਓਗੇ, ਘਰਾਂ ਦੇ ਵਿੱਚ ਸ਼ਿਵਲਿੰਗ ਰੱਖੋਗੇ, ਤੇ 2 ਵੇਲੇ ਸਵੇਰੇ ਸ਼ਾਮ ਜਿਹੜਾ ਹੈ ਉੱਚੀ ਆਵਾਜ਼ 'ਚ ਕੰਧ ਤੇ ਆਪਣੇ ਖਲੋ ਕੇ ਜਿਹੜਾ ਘਰ ਦੀ ਉੱਚੀ ਥਾਂ ਦੇ ਉੱਤੇ ਭਾਰਤ ਮਾਤਾ ਕੀ ਜੈ ਕਹੋਗੇ, ਫੇਰ ਹੋਏਗਾ ਜੀ ਤੁਸੀਂ ਪੈਟਰੀਓਟ। ਔਰ ਇਹ ਗੱਲ ਇੱਕ ਸਿਆਣੇ ਬੰਦੇ ਨੇ ਬਹੁਤ ਪਹਿਲਾਂ ਕਹੀ, ਉਹਨੇ ਕਿਹਾ ਜੀ ਜਿਹੜੀਆਂ ਮਾਈਨੋਰਟੀਜ਼ ਹੁੰਦੀਆਂ ਨੇ ਉਹਨਾਂ ਦੀ ਇਹ ਪ੍ਰੋਬਲਮ ਹੁੰਦੀ ਹੈ ਕਿ ਦੇ ਹੈਵ ਟੂ ਪ੍ਰੂਵ देयर ਪੈਟਰੀਓਟਿਜ਼ਮ ਔਨ ਦਾ ਐਵਰੀ ਕਾਰਨਰ ਆਫ ਦਾ ਰੋਡ, and patriotism of the majority is for granted, is always there। ਕਿ ਵੀ ਜਿਹੜੀਆਂ ਘੱਟ ਗਿਣਤੀਆਂ ਨੇ, ਹੁਣ ਕਦੇ ਸੁਣਿਆ ਕਿਸੇ ਨੇ ਵੀ ਹਿੰਦੁਸਤਾਨ 'ਚ ਕਿਸੇ ਨੇ ਕਿਹਾ ਹੋਏ ਜੀ ਹਿੰਦੂ ਬੜੇ ਦੇਸ਼ ਭਗਤ ਨੇ? ਉਹਨੂੰ ਲੋੜ ਹੀ ਨਹੀਂ ਹੈ ਕਹਿਣ ਦੀ, ਉਹ ਤਾਂ ਹੈ ਹੀ ਹੈ ਵੀ ਦੇਸ਼ ਆ ਉਹਨਾਂ ਦਾ, ਉਹ ਭਾਵੇਂ ਵੇਚ ਦੇਣ, ਭਾਵੇਂ ਲਕਸ਼ਮਣ ਬੰਗਾਰੂ ਵਰਗੇ ਜਾਂ ਜਾਰਜ ਫਰਨਾਂਡਿਸ ਵਰਗੇ ਜਾਂ ਕਰਪਟ ਵਿਸਕੀ ਦੀ ਬੋਤਲ ਦੇ ਉੱਤੇ ਜਿਹੜਾ ਉਹ ਦੇਸ਼ ਦੀਆਂ ਸੀਕ੍ਰੇਟਸ ਵੇਚ ਦੇਣ, ਸਕੈਂਡਲ ਕਰ ਲੈਣ, ਬੋਫਰਸ ਕਾਂਡ ਕਰ ਲੈਣ, ਦਲਾਲੀ ਖਾ ਲੈਣ, ਉਹ ਸਾਰੇ ਦੇਸ਼ ਭਗਤ ਨੇ। ਲੇਕਿਨ ਜਦੋਂ ਇਹ ਆਣਗੇ ਤੁਹਾਡੇ ਕਹਿਣਗੇ ਜੀ ਸਿੱਖ ਬੜੇ ਦੇਸ਼ ਭਗਤ ਨੇ, ਹੁਣ ਇਹ ਕਹਿਣ ਲਈ ਹੈ ਇੱਕ ਸੈਕਸ਼ਨ ਨੂੰ ਖੁਸ਼ ਕਰਨ ਦੇ ਲਈ, ਤੇ ਦੂਜੇ ਪਾਸੇ ਵਰਤਾਰਾ ਕੀ ਹੈ ਕਿ ਇਹ ਅੱਤਵਾਦੀ ਨੇ, ਆਤੰਕਵਾਦੀ ਨੇ, ਇਹ ਤਾਂ ਦੇਸ਼ ਤੋੜਨ ਵਾਲੇ ਨੇ, ਇਹ ਤਾਂ ਪਕਸ਼ਕ ਨੇ ਦੇਸ਼ ਤੇ। ਇਸ ਲਈ ਇਹਨਾਂ ਦਾ ਮਾਰੇ ਜਾਣਾ ਜ਼ਰੂਰੀ ਹੈ। ਔਰ ਇਸੇ ਲਈ ਮੋਦੀ ਤੋਂ ਪਹਿਲਾਂ ਬਿਹਾਰ ਦਾ ਜਨਾਰਦਨ ਕਹਿੰਦਾ ਸੀ ਕਿ ਜੇ ਹਾਰਿਆ ਸੀ ਸਾਰੇ ਮੁਸਲਮਾਨ ਪਾਕਿਸਤਾਨ ਭੇਜ ਦੇਣੇ। ਸੋ ਉਹਨਾਂ ਦਾ ਪੈਟਰੀਓਟਿਜ਼ਮ ਫॉर ਗਰੰਟਡ ਹੈ, ਸਾਨੂੰ ਆਪਣਾ ਪੈਟਰੀਓਟਿਜ਼ਮ ਹਰ ਮੋੜ ਤੇ ਕਦੋਂ ਤੱਕ ਪ੍ਰੂਵ ਕਰਦੇ ਰਹਾਂਗੇ ਜੀ। ਸੋ ਮੈਂ ਸਮਝਦਾ ਵੀ ਅੱਜ ਅਸੀਂ ਜਿਸ ਮੁਕਾਮ ਤੇ ਖੜੇ ਹਾਂ, ਜਦੋਂ ਕਿ ਇਹ 67ਵੀਂ ਵਰ੍ਹੇਗੰਢ ਇਹ ਮਨਾ ਰਹੇ ਨੇ, ਔਰ ਹਿੰਦੂਆਂ ਨੂੰ ਮੁਬਾਰਕ ਉਹਨਾਂ ਦਾ ਦੇਸ਼ ਇੰਡੀਆ, ਸਾਡੇ ਪਾਕਿਸਤਾਨੀ ਭਰਾਵਾਂ ਭੈਣਾਂ ਨੂੰ ਮੁਬਾਰਕ ਉਹਨਾਂ ਦਾ ਦੇਸ਼ ਪਾਕਿਸਤਾਨ। ਅਸੀਂ ਸਮਝਦੇ ਹਾਂ ਵੀ ਕਾਇਦੇ ਆਜ਼ਮ ਨੇ ਠੀਕ ਫੈਸਲਾ ਲਿਆ। ਜੇ ਫੈਸਲਾ ਨਾ ਲਿਆ ਹੁੰਦਾ ਤੇ ਅੱਜ ਜੋ ਹਾਲ ਭਾਰਤ ਦੇ ਨਕਸ਼ੇ 'ਚ ਮੁਸਲਮਾਨਾਂ ਦਾ ਇਹੋ ਜਿਹਾ ਹੀ ਇਹਨਾਂ ਦਾ ਵੀ ਹੋਣਾ ਸੀ। ਘੱਟੋ ਘੱਟ ਭਾਵੇਂ ਉਹ ਆਪਸ 'ਚ ਲੜਦੇ ਨੇ, ਭਿੜਦੇ ਨੇ, ਉਹਨਾਂ ਦੀਆਂ ਅੰਦਰੂਨੀ ਜਿਹੜੀਆਂ ਕਈ ਕਿਸਮ ਦੀਆਂ ਸਾਜ਼ਿਸ਼ਾਂ ਜਿਹੜੀਆਂ ਚੱਲਦੀਆਂ ਨੇ ਬਾਹਰੋਂ, ਜਿਨ੍ਹਾਂ ਦੀ ਵਾਗਡੋਰ ਕਿਤੇ ਇੱਕ ਕੋਲ ਹੈ ਕਿਤੇ ਦੂਜੇ ਕੋਲ ਹੈ, ਉਹਦੇ ਥੱਲੇ ਉਹ ਪ੍ਰੋਬਲਮ 'ਚ ਵੀ ਨੇ ਜੀ। ਪਰ ਉਹ ਇੱਕ ਮੁਲਕ ਹੈ, ਉਹਨਾਂ ਦੇ ਕੋਲ ਦੁਨੀਆ ਦੇ 1.5 ਬਿਲੀਅਨ ਮੁਸਲਮਾਨਾਂ 'ਚੋਂ ਇੱਕੋ ਇੱਕ ਮੁਲਕ ਹੈ ਜਿਹਦੇ ਕੋਲ ਨਿਊਕਲੀਅਰ ਪਾਵਰ ਹੈ, ਜਿੱਥੇ ਉਹਨਾਂ ਨੂੰ ਘੱਟੋ ਘੱਟ ਜਿਹੜਾ ਹੈ ਉਹ ਉਸ ਤਰ੍ਹਾਂ ਦੀ ਬਹੁ ਗਿਣਤੀ ਦੀ ਜਿਹੜੀ ਆ ਉਹ ਜ਼ਲਾਲਤ ਤਾਂ ਨਹੀਂ ਸਹਿਣੀ ਪੈਂਦੀ ਜਿਵੇਂ ਉਹਨਾਂ ਦੇ 150 ਮਿਲੀਅਨ ਮੁਸਲਮਾਨ ਭਾਰਤ ਦੇ ਨਕਸ਼ੇ 'ਚ ਸਹਿੰਦੇ ਨੇ, ਜਾਂ ਸਿੱਖ ਸਹਿ ਰਹੇ ਨੇ, ਈਸਾਈ ਸਹਿ ਰਹੇ ਨੇ ਜੀ ਜੀ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਇਸ ਦਿਨ ਨੂੰ ਪ੍ਰਣ ਦਿਵਸ ਦੇ ਤੌਰ ਦੇ ਉੱਤੇ ਹਰ ਸਿੱਖ ਜਿਹੜਾ ਹੈ, ਮਾਂ ਪਿਓ ਭੈਣ ਭਰਾ ਬੱਚਾ ਬੱਚੀ, ਇਸ ਰਿਜ਼ੋਲਵ ਨੂੰ ਦੁਹਰਾਏ ਕਿ ਰਾਜ ਕਰੇ ਹੈ ਕਿ ਲੜ ਮਰੇ ਹੈ, ਕਿ ਜਾਂ ਅਸੀਂ ਰਾਜ ਕਰਾਂਗੇ ਤੇ ਜਾਂ ਅਸੀਂ ਰਾਜ ਲਈ ਲੜਦੇ ਹੋਏ ਮਰ ਜਾਾਂਗੇ, ਗੁਲਾਮੀ ਨਹੀਂ ਕਬੂਲਾਂਗੇ ਜੀ। ਸੋ ਖਾਲਿਸਤਾਨ ਦੇ ਲਈ ਟੋਟਲ ਰਿਜ਼ੋਲਵ, ਟੋਟਲ ਕਮਿਟਮੈਂਟ, ਇਹੀ ਇਸ ਦਿਨ ਦਾ ਮੈਸੇਜ ਹੋਣਾ ਚਾਹੀਦਾ ਜੀ ਜੀ। ਸੋ ਅਸੀਂ ਇਸ ਤੋਂ ਜ਼ਿਆਦਾ ਹੋਰ ਕੀ ਕਹਿ ਸਕਦੇ ਹਾਂ ਕਿ ਖਾਲਿਸਤਾਨ ਦੇ ਲਈ ਆਪਣਾ ਬਣਦਾ ਯੋਗਦਾਨ ਪਾਈਏ, ਅੱਖਾਂ ਕੰਨ ਖੁੱਲ੍ਹੇ ਰੱਖੀਏ, ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਆਪਣੀ ਗੱਲ, ਆਪਣੀ ਆਜ਼ਾਦੀ ਦੀ ਗੱਲ ਨੂੰ ਅੱਗੇ ਲਿਆਉਣ ਦਾ ਜੀ, ਉਸ ਦੇ ਲਈ ਜ਼ਰੂਰ ਯਤਨਸ਼ੀਲ ਹੋਈਏ ਜੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।